ਪੰਜਾਬੀਓ ਸਾਡੇ ਰਾਈ ਸਾਹਿਬ ਨੇ ਜੀ, ਉਹਨਾਂ ਨੇ ਕਮੈਂਟ ਕੀਤਾ ਕਿ ਰਣਜੀਤ ਸਿੰਘ ਦੀ ਔਲਾਦ ਤੋਂ ਗਿਣਸੂ ਆਜ਼ਾਦੀ। ਰਾਈ ਸਾਹਿਬ, ਤੁਸੀਂ ਇਹ ਸੁਰੈਕੀ ਕਰਕੇ ਲਿਖਿਆ, ਲੇਕਿਨ ਮੈਂ ਪੰਜਾਬੀ ਬੰਦਾ, ਤੁਹਾਡੀ ਇਹ ਲਾਈਨ ਪੜ੍ਹੀ ਔਰ ਸਮਝੀ, ਤੁਹਾਡੇ ਇਸ ਲਾਈਨ ਦੇ ਪਿੱਛੇ ਕੀ ਮਤਲਬ ਸੀ ਉਹ ਸਮਝਿਆ ਮੈਂ, ਔਰ ਇਸ ਵੀਡੀਓ ਤੁਹਾਡੇ ਸਾਹਮਣੇ ਮੈਂ ਲਾਈਨ ਪੜ੍ਹ ਕੇ ਬੋਲੀ ਹੈ। ਇਟਸ ਮੀਨਸ ਕਿ ਸਾਡੀ ਜ਼ੁਬਾਨ ਇੱਕ ਹੈ, ਸਾਡਾ ਲਹਿਜਾ ਫਰਕ ਹੈ। ਤੁਸੀਂ ਮੁਲਤਾਨੀ ਲਹਿਜਾ ਲਿਖਿਆ ਔਰ ਮੈਂ ਇਹ ਪੜ੍ਹਿਆ, ਔਰ ਮੇਰਾ ਲਹਿਜਾ ਇਸ ਟਾਈਮ ਜਿਹੜਾ ਮੈਂ ਲਹਿਜਾ ਬੋਲ ਰਿਹਾ ਇਹ ਮਾਝਾ ਲਹਿਜਾ ਹੈ। ਠੀਕ ਹੈ ਮੇਰਾ ਵੀਰ, ਸਾਡੀ ਜ਼ੁਬਾਨ ਹੀ ਕੋਈ, ਸਾਡੇ ਲਹਿਜੇ ਫਰਕ ਹੋਏ। ਜਿਹੜੇ ਤੁਸੀਂ ਇਹ ਸੁਰੈਕੀ ਦਾ ਵਰਡ ਯੂਜ਼ ਕਰਦੇ ਹੋ, ਇਹਨਾਂ ਯੂਜ਼ ਕੀਤਾ ਕਰੋ। ਮੁਲਤਾਨੀ ਲਹਿਜਾ ਹੈ ਤੁਹਾਡਾ, ਮੁਲਤਾਨ ਦਾ, ਉਹੀ ਬੋਲਿਆ ਕਰੋ ਔਰ ਆਪਣੇ ਆਪ ਨੂੰ ਪੰਜਾਬੀ ਕਹਿਲਵਾਉਣ ਤੇ ਫਖਰ ਕਰੋ, ਨਾ ਕਿ ਸੁਰੈਕੀ। ਅੱਛਾ, ਤੁਸੀਂ ਲਿਖਿਆ ਜੀ ਕਿ ਰਣਜੀਤ ਸਿੰਘ ਦੀ ਔਲਾਦ। ਮੇਰਾ ਵੀਰ, ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਤੁਸੀਂ ਸਾਡਾ ਖੂਨ ਹੋ, ਅਸੀਂ ਤੁਹਾਨੂੰ ਆਪਣਾ ਭਰਾ ਮੰਨਦੇ ਹਾਂ ਜੀ। ਠੀਕ ਹੈ, ਮੈਂ ਹਮੇਸ਼ਾ ਆਪਣੇ ਜਿਹੜੇ ਸਾਡੇ ਨਾਲ ਕੋਲੀਗਸ ਮੇਰੇ ਭਰਾ ਪੰਜਾਬੀ ਤੇ ਕੰਮ ਕਰ ਰਹੇ ਨੇ, ਅਸੀਂ ਉਹਨਾਂ ਨੂੰ ਵੀ ਇਹ ਗੱਲ ਹਮੇਸ਼ਾ ਮੈਂ ਕਹੀ ਹੈ, ਉਹਨਾਂ ਅੱਗੇ ਰਿਕੁਐਸਟ ਕੀਤੀ ਹੈ ਕਿ ਇਹਨਾਂ ਭਾਈਆਂ ਨਾਲ ਜਿਹੜੇ ਸੁਰੈਕੀ ਦੀ ਆਈਡੀਜ਼ ਤੋਂ ਕਮੈਂਟਸ ਕਰਦੇ ਨੇ ਜਾਂ ਕੰਮ ਕਰ ਰਹੇ ਨੇ, ਉਹ ਵੀ ਸਾਡਾ ਖੂਨ ਨੇ। ਠੀਕ ਹੈ, ਸਾਡੇ ਭਰਾ ਨੇ, ਉਹਨਾਂ ਨੂੰ ਤੁਸੀਂ ਜਿਹੜਾ ਨਾ ਸਖਤੀ ਨਾਲ ਪੇਸ਼ ਨਾ ਆਇਆ ਕਰੋ, ਉਹਨਾਂ ਨਾਲ ਪਿਆਰ ਨਾਲ ਗੱਲ ਕੀਤਾ ਕਰੋ। ਤੁਹਾਡੇ ਅੱਗੇ ਵੀ ਰਿਕੁਐਸਟ ਹੈ ਮੇਰਾ ਵੀਰ, ਇਹ ਦੁਨੀਆ ਜਿਹੜੀ ਨਾ ਇੱਥੇ ਰਹਿ ਜਾਣੀ, ਇਹ ਸੁਰੈਕੀ ਪੰਜਾਬੀ, ਪੰਜਾਬ ਸਿੰਧ ਬਲੋਚਿਸਤਾਨ, ਇਹ ਸਾਰਾ ਕੁਝ ਇੱਥੇ ਰਹਿ ਜਾਣਾ। ਜਿਹੜਾ ਨਾ ਭਾਈ ਵਲੀ ਮੇਰੇ ਖਿਆਲ ਨਾਲ ਸਾਨੂੰ ਆਪਸ ਵਿੱਚ ਕਾਇਮ ਕਰਨੀ ਚਾਹੀਦੀ ਹੈ। ਤੁਸੀਂ ਸਾਡੇ ਭਾਈ ਹੋ, ਤੇ ਇਸ ਤਰ੍ਹਾਂ ਦੀ ਤਫਰੀਕ ਜਿਹੜਾ ਨਾ ਉਹ ਆਪਣੇ ਵੰਡ ਆਪਣੇ ਘਰ ਦੇ ਅੰਦਰ ਸਾਨੂੰ ਨਹੀਂ ਬਾਣੀ ਚਾਹੀਦੀ ਹੈ। ਸਾਡਾ ਇੱਕ ਹੀ ਘਰ ਹੈ, ਉਹਦਾ ਨਾਂ ਹੈ ਪੰਜਾਬ। ਦੂਸਰੀ ਮੇਰਾ ਵੀਰ, ਜੇ ਤੁਸੀਂ ਗੱਲ ਕਰ ਰਹੇ ਸਾਂ ਅਸੀਂ ਕਿ ਰਣਜੀਤ ਸਿੰਘ ਦੇ ਬਾਰੇ 'ਚ, ਰਣਜੀਤ ਸਿੰਘ ਮੇਰਾ ਵੀਰ ਉਹ ਮਹਾਨ ਲੀਡਰ ਸੀ ਕਿ ਜਿਸ ਦੇ ਦੌਰ ਤੋਂ ਬਾਅਦ ਜਿਹੜੇ ਅੰਗਰੇਜ਼ ਪੰਜਾਬ ਵਿੱਚ ਆਇਆ, ਉਸਨੇ ਦੇਖਿਆ ਔਰ ਹੈਰਾਨ ਹੋਇਆ। ਔਰ ਹੈਰਾਨ ਉਹ ਕਿਸ ਗੱਲ ਤੇ ਹੋਇਆ ਹੈ ਕਿ ਸਾਡੇ ਪੰਜਾਬ ਵਿੱਚ ਕੋਈ ਜੇਲਾਂ, ਕੋਈ ਹਵਾਲਾਤ ਮੌਜੂਦ ਹੀ ਨਹੀਂ ਸਨ। ਕਿਉਂ? ਕਿ ਸਾਡੇ ਪੰਜਾਬ ਵਿੱਚ ਜਿਹੜਾ ਕ੍ਰਾਈਮ ਰੇਸ਼ੋ ਸੀ ਉਹ 0% ਸੀ, ਔਰ ਨਾ ਹੀ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਸੀ। ਅਗਰ ਕੋਈ ਬੰਦਾ ਕ੍ਰਾਈਮ ਕਰਦਾ ਵੀ ਸੀ ਤੇ ਉਹਦੀ ਸਭ ਤੋਂ ਵੱਧ ਸਜ਼ਾ ਇਹ ਹੁੰਦੀ ਸੀ ਕਿ ਉਸ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੰਦੇ ਸਨ। ਇਹ ਜੀ ਸਾਡਾ ਮਹਾਰਾਜਾ ਰਣਜੀਤ ਸਿੰਘ ਵੜਾਈ 'ਚ ਇੱਕ ਮਹਾਨ ਔਰ ਪਾਇਦਾਰ ਲੀਡਰ। ਠੀਕ ਹੈ ਮੇਰਾ ਵੀਰ। ਔਰ ਦੂਸਰੀ ਗੱਲ ਇਹ ਮਹਾਰਾਜਾ ਰਣਜੀਤ ਸਿੰਘ ਦਾ ਉਹ ਦੌਰ ਸੀ ਜਿਸਲੇ ਗੋਰਾ ਵੀ ਸਾਡੇ ਕੋਲ ਆ ਕੇ ਮੁਲਾਜ਼ਮਤ ਕਰਦਾ ਸੀ। ਅਗਰ ਤੁਸੀਂ ਉਸ ਵਕਤ ਦੀ ਸਟੱਡੀ ਕਰੋਗੇ, ਕਿਤਾਬਾਂ ਪੜ੍ਹੋਗੇ, ਨਿਊਟਰਲ ਹੋਗੇ, ਨਾ ਕਿ ਪੰਜਾਬੀ ਬਣ ਕੇ, ਨਾ ਕਿ ਸਿੰਧੀ, ਨਾ ਪਠਾਨ। ਅਗਰ ਤੁਸੀਂ ਉਸ ਵਕਤ ਦੀਆਂ ਕਿਤਾਬਾਂ ਪੜ੍ਹੋਗੇ, ਤੁਹਾਨੂੰ ਇਹ ਸੁਣਨ ਨੂੰ ਮਿਲੇਗਾ ਕਿ ਉਸ ਟਾਈਮ ਸਾਡੇ ਪੰਜਾਬ ਦਾ 1 ਰੁਪਇਆ ਔਰ ਬਰਤਾਨੀਆ ਦੇ 4 ਪੌਂਡਾਂ ਦੇ ਬਰਾਬਰ ਸੀ। ਮਤਲਬ ਸਾਡਾ 1 ਰੁਪਇਆ, ਉਹਨਾਂ ਦੇ 4 ਪੌਂਡ ਨੇ। ਠੀਕ ਹੈ ਮੇਰਾ ਵੀਰ, ਉਸ ਮਹਾਰਾਜਾ ਰਣਜੀਤ ਸਿੰਘ ਉਹ ਮਹਾਨ ਲੀਡਰ ਸੀ ਜਿਸ ਦੇ ਦੌਰ ਵਿੱਚ ਇੱਕ ਮੁਹੱਲਮ ਦੀ, ਇੱਕ ਉਸਤਾਦ ਦੀ, ਇੱਕ ਟੀਚਰ ਦੀ ਤਨਖਾਹ 3 ਤੋਲੇ ਸੋਨੇ ਦੀ ਕੀਮਤ ਤੋਂ ਜ਼ਿਆਦਾ ਸੀ। ਔਰ ਉਹਨਾਂ ਦੇ ਦੌਰ ਵਿੱਚ ਸੋਨੇ, 1 ਤੋਲੇ ਸੋਨੇ ਦੀ ਕੀਮਤ ਜਿਹੜੀ ਹੈ ਨਾ ਉਹ 7 ਰੁਪਏ ਸੀ, ਤੇ ਉਹਨਾਂ ਦੇ ਦੌਰ ਵਿੱਚ ਇੱਕ ਮੁਹੱਲਮ ਦੀ ਤਨਖਾਹ 37 ਰੁਪਏ ਸੀ। ਇਟਸ ਮੀਨਸ ਕਿ 3 ਤੋਲੇ ਤੋਂ ਵੱਧ ਕੀਮਤ ਵਿੱਚ ਇੱਕ ਮੁਹੱਲਮ ਦੀ ਤਨਖਾਹ ਸੀ। ਅਗਰ ਉਸ ਨੂੰ ਅੱਜ ਦੇ ਦੌਰ ਵਿੱਚ ਮੁਆਵਜ਼ਾ ਕੀਤਾ ਜਾਵੇ ਤੇ ਅੱਜ ਦੇ ਦੌਰ ਵਿੱਚ ਮੇਰੇ ਖਿਆਲ ਨਾਲ ਕਨਫਰਮ ਨਹੀਂ ਹੈ ਮੈਨੂੰ, ਲੇਕਿਨ 2,50,000 ਤੋਂ ਲੈ ਕੇ 2,80,000 ਦੇ ਦਰਮਿਆਨ ਸੋਨੇ ਦੀ ਰੇਟ ਵੈਰੀ ਕਰਦਾ ਹੈ। ਤੇ ਅੱਜ ਦੇ ਦੌਰ ਵਿੱਚ ਉਹ ਤਨਖਾਹ 6 ਤੋਂ 7 ਲੱਖ ਰੁਪਇਆ ਬਣਦੀ ਹੈ। ਤੇ ਸਾਨੂੰ ਮੇਰਾ ਵੀਰ ਉਹਨਾਂ ਦੀ ਨਸਲ ਵਿੱਚੋਂ ਹੋਣ ਤੇ ਫਖਰ ਹੈ ਮੇਰਾ ਵੀਰ, ਔਰ ਸਾਨੂੰ ਪੰਜਾਬੀ ਹੋਣ ਤੇ ਵੀ ਫਖਰ ਹੈ। ਪੰਜਾਬ ਜ਼ਿੰਦਾਬਾਦ ਤੇ ਪੰਜਾਬੀ ਜ਼ਿੰਦਾਬਾਦ।